एक पासे मनजिंदर सरसे वर्गे RSS ਦੇ ਏਜੰਟ ਔਰ ਕੁਝ ਹੋਰ ਭਾਵਕ ਕਿਸਮ ਦੇ ਨਾ ਸਮਝ ਸਾਡੇ ਨੌਜਵਾਨ ਜਿਹੜੇ RSS ਵੱਲੋਂ ਹਿੰਦੂ ਤਵੀ ਮੀਡੀਆ ਵੱਲੋਂ ਉਹਨਾਂ ਦੇ ਸੋਸ਼ਲ ਮੀਡੀਆ ਤੰਤਰ ਵੱਲੋਂ ਜਿਹੜੀਆਂ ਝੂਠ ਦੀਆਂ ਖਬਰਾਂ ਜਿਹੜੀਆਂ ਨੇ ਥਰੋ ਕੀਤੀਆਂ ਜਾਂਦੀਆਂ ਨੇ ਉਹਨੂੰ ਲੈ ਕੇ ਜਿਹੜੇ ਨੇ ਜਿਹਨੂੰ ਕਹਿੰਦੇ ਨੇ ਟੂ ਬਲੋ ਹੌਟ ਐਂਡ ਕੋਲਡ ਤੱਤੇ ਠੰਡੇ ਹੋ ਰਹੇ ਹੁੰਦੇ ਨੇ। RSS ਨੂੰ ਤਾਂ ਇਹੀ ਲੱਗਦਾ ਹੈ ਕਿ ਭਾਈ ਇਹ ਦੋ ਕੌਮਾਂ ਦੀ ਕੁਰਬਤ ਕਿਵੇਂ ਹੋ ਗਈ। ਐਂਟੋਨੀਓ ਗੁਟਰੇਸ ਜਿਹੜੇ ਨੇ ਉਹ ਜਾਂਦੇ ਨੇ ਕਰਤਾਰਪੁਰ ਸਾਹਿਬ UN ਦੇ ਸੈਕਟਰੀ ਜਨਰਲ ਤੇ ਉਹਨਾਂ ਨੇ ਕਿਹਾ ਸੀ ਕਿ ਕੋਰੀਡੋਰ ਆਫ ਲਵ ਔਰ ਸੱਚਮੁੱਚ ਜਿਹੜੇ ਹਜ਼ਾਰਾਂ ਲੋਕ ਉੱਥੇ ਗਏ ਭਾਰਤੀ ਪੰਜਾਬ ਤੋਂ ਔਰ ਦੂਸਰੀਆਂ ਥਾਵਾਂ ਤੋਂ ਉਹਨਾਂ ਨੇ ਮਹਿਸੂਸ ਕੀਤਾ ਕਿ ਬਾਈ ਕੀ ਔਰ ਉਹਨਾਂ ਨੂੰ ਇਹ ਲੱਗਾ ਕਿ ਵੀ ਇਹ ਤਾਂ ਜਿਹੜਾ ਇੱਕ ਵਾਰ ਇੱਥੋਂ ਹੋ ਕੇ ਜਾਂਦਾ ਹੈ ਭਾਵੇਂ ਰਾਤ ਵੀ ਨਹੀਂ ਰਹਿਣ ਦਿੱਤਾ ਜਾਂਦਾ ਉਹ ਤਾਂ ਐਂਬੈਸਡਰ ਆਫ ਲਵ ਬਣ ਜਾਂਦਾ ਔਰ ਉਹਨਾਂ ਦਾ ਏਜੰਡਾ ਜਿਹੜਾ ਉਹਨਾਂ ਨੇ ਸਿੱਖਾਂ ਨੂੰ ਭੜਕਾ ਕੇ ਹਮੇਸ਼ਾ ਮੁਸਲਮਾਨਾਂ ਦੇ ਖਿਲਾਫ ਵਰਤਣਾ ਇਹ ਉਹਨਾਂ ਦਾ ਜਿਹੜਾ ਉਹਨਾਂ ਨੂੰ ਲੱਗਾ ਵੀ ਇਹ ਤਾਂ ਸਾਬੋਤਾਜ ਹੋ ਰਿਹਾ। ਪਾਕਿਸਤਾਨ ਦੀ ਜਨਾਬ ਇਮਰਾਨ ਖਾਨ ਸਾਹਿਬ ਦੀ ਹਕੂਮਤ ਆਪਣਾ ਜੋ ਉਹਨਾਂ ਨੇ ਜਿਨ੍ਹਾਂ ਨੂੰ ਤੁਸੀਂ ਨਿਸ਼ਾਨੇ ਕਹਿੰਦੇ ਹੋ ਉਹ ਮਿੱਥੇ ਹੋਏ ਨੇ ਕਿ ਉਹਨਾਂ ਨੇ ਕੀ ਕਰਨੇ। ਜਿਵੇਂ ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਐਂਡਵਲ ਦੇ ਸੈਕਸ਼ਨ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਪਾਕਿਸਤਾਨ ਦੇ ਹਵਾਲੇ ਨਾਲ ਕਿ ਪਾਕਿਸਤਾਨ ਨੇ 21 ਕਰੋੜ ਰੁਪਏ ਦੀ ਲਾਗਤ ਨਾਲ ਪਾਕਿਸਤਾਨ ਦੇ ਜ਼ਿਲ੍ਹਾ ਨਨਕਾਣਾ ਸਾਹਿਬ ਵਿੱਚ ਇੱਕ ਖੂਬਸੂਰਤ ਜਿਹੜਾ ਰੇਲਵੇ ਸਟੇਸ਼ਨ ਹੈ ਉਹ ਤਾਮੀਰ ਕਰਵਾਇਆ ਹੈ। ਸੋ ਗੁਰਦੁਆਰਾ ਸਾਹਿਬ ਦੇ ਡਿਜ਼ਾਈਨ ਤੇ ਬਣਾਏ ਗਏ ਇਸ ਵਿਸ਼ਾਲ ਰੇਲਵੇ ਸਟੇਸ਼ਨ ਤੇ ਖੁੱਲਾ ਹਾਲ ਵੀ ਬਣਾਇਆ ਗਿਆ ਹੈ ਜਿੱਥੇ ਦੀਵਾਨ ਸਜਾਇਆ ਜਾ ਸਕਦਾ ਹੈ ਔਰ ਯਾਤਰੂਆਂ ਦੇ ਆਰਾਮ ਦੇ ਲਈ ਬਹੁਤ ਸਾਰੇ ਕਮਰੇ ਵੀ ਬਣਵਾਏ ਗਏ ਨੇ। ਸੋ ਇਸ ਸਭ ਲਈ ਅਸੀਂ ਪਾਕਿਸਤਾਨ ਸਰਕਾਰ ਦਾ ਔਰ ਆਵਾਮ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਔਰ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਾਂਗੇ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝੀ ਤੁਰਨਾ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਪਾਸੇ ਮਨਜਿੰਦਰ ਸਰਸੇ ਵਰਗੇ RSS ਦੇ ਏਜੰਟ ਔਰ ਕੁਝ ਹੋਰ ਭਾਵਕ ਕਿਸਮ ਦੇ ਨਾ ਸਮਝ ਸਾਡੇ ਨੌਜਵਾਨ ਜਿਹੜੇ RSS ਵੱਲੋਂ ਹਿੰਦੂ ਤਵੀ ਮੀਡੀਆ ਵੱਲੋਂ ਉਹਨਾਂ ਦੇ ਸੋਸ਼ਲ ਮੀਡੀਆ ਤੰਤਰ ਵੱਲੋਂ ਜਿਹੜੀਆਂ ਝੂਠ ਦੀਆਂ ਖਬਰਾਂ ਜਿਹੜੀਆਂ ਨੇ ਥਰੋ ਕੀਤੀਆਂ ਜਾਂਦੀਆਂ ਨੇ ਉਹਨੂੰ ਲੈ ਕੇ ਜਿਹੜੇ ਨੇ ਜਿਹਨੂੰ ਕਹਿੰਦੇ ਨੇ ਟੂ ਬਲੋ ਹੌਟ ਐਂਡ ਕੋਲਡ ਤੱਤੇ ਠੰਡੇ ਹੋ ਰਹੇ ਹੁੰਦੇ ਨੇ। ਲੇਕਿਨ ਦੂਸਰੇ ਪਾਸੇ ਜਦੋਂ ਅਸੀਂ ਦੇਖਦੇ ਹਾਂ ਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਮਾਜਿਕ ਪੱਧਰ ਦੇ ਉੱਤੇ ਜਿੱਥੇ ਲੋਕ ਇਕੱਠੇ ਰਹਿੰਦੇ ਨੇ ਉੱਥੇ ਸਮੱਸਿਆਵਾਂ ਵੀ ਹੁੰਦੀਆਂ ਨੇ, ਉਹਨਾਂ ਦਾ ਜਿਹੜੇ ਸਿਆਣੇ ਨੇ ਉਹ ਬੈਠ ਕੇ ਹੱਲ ਵੀ ਕੱਢਦੇ ਨੇ। ਲੇਕਿਨ RSS ਨੂੰ ਤਾਂ ਇਹੀ ਲੱਗਦਾ ਹੈ ਕਿ ਭਾਈ ਇਹ ਦੋ ਕੌਮਾਂ ਦੀ ਕੁਰਬਤ ਕਿਵੇਂ ਹੋ ਗਈ ਔਰ ਖਾਸ ਤੌਰ ਤੇ ਕਰਤਾਰਪੁਰ ਸਾਹਿਬ ਕੋਰੀਡੋਰ ਜਦੋਂ 2019 ਦੇ ਵਿੱਚ 9 ਨਵੰਬਰ ਨੂੰ ਜਿਹੜਾ ਇਮਰਾਨ ਖਾਨ ਸਾਹਿਬ ਦੀ ਹਕੂਮਤ ਸਾਡੀ ਲਗਭਗ 70-72 ਸਾਲ ਦੀ ਅਰਦਾਸ ਪੂਰੀ ਕਰਦੇ ਨੇ, ਰੱਬ ਵੱਲੋਂ ਹੁੰਦਾ ਹੈ ਲੇਕਿਨ ਇਹ ਕਿਸੇ ਨੂੰ ਹੀ ਇਹ ਜਿਹੜਾ ਮਾਣ ਮਿਲਦਾ ਹੈ ਕਿ ਉਹ ਇਸ ਪਾਸੇ ਕਦਮ ਚੁੱਕਣ ਤੇ ਉਹ ਸਮੁੱਚੀ ਸਿੱਖ ਕੌਮ ਦਾ ਦਿਲ ਜਿੱਤ ਲੈਂਦੇ ਨੇ। ਔਰ ਜਿਵੇਂ ਫਿਰ ਡਾਇਸਪੋਰਾ ਸਿੱਖ ਹੋਣ, ਭਾਰਤ 'ਚੋਂ ਜਿਹੜੇ ਸਿੱਖ ਆਏ ਜਿਹੜੀ ਉਹਨਾਂ ਨੇ ਪਾਕਿਸਤਾਨ ਦੇ ਲੋਕਾਂ ਦੀ ਮੁਹੱਬਤ, ਪ੍ਰਾਹੁਣਾਚਾਰੀ, ਮਹਿਮਾਨ ਨਵਾਜ਼ੀ ਔਰ ਉਹਨਾਂ ਦੇ ਖੁਸ਼ ਖਲੂਕ ਵਰਤਾਰੇ ਨੂੰ ਦੇਖਿਆ ਤੇ ਬਹੁਤ ਸਾਰਿਆਂ ਨੂੰ ਜੋ ਉਹਨਾਂ ਨੂੰ ਉੱਥੋਂ ਦੇ ਮੀਡੀਆ ਦੇ ਥੱਲੇ ਜਾਂ ਉਹਨਾਂ ਦੀਆਂ ਟੈਕਸਟ ਬੁੱਕਸ ਦੇ ਥੱਲੇ ਜਿਸ ਕਿਸਮ ਦਾ ਝੂਠ ਪੜ੍ਹਾਇਆ ਗਿਆ ਸੀ ਉਹਦੇ ਸਾਰੇ ਜਿਹੜੇ ਨੇ ਉਹ ਪਾਜ ਉਗੜ ਗਏ ਔਰ ਇਹ ਘਬਰਾਈ ਹਕੂਮਤ। ਔਰ ਅਸੀਂ ਪਿਛਲੇ ਸੈਗਮੈਂਟ ਡਿਸਕਸ ਕੀਤਾ ਕਿ ਕਿਵੇਂ ਸਭ ਕੁਝ ਖੁੱਲ ਗਿਆ ਮੁਲਕ ਦੇ ਵਿੱਚ ਪਰ ਕਰਤਾਰਪੁਰ ਸਾਹਿਬ ਕੋਰੀਡੋਰ ਕਿਉਂਕਿ ਉਹ ਕੋਰੀਡੋਰ ਆਫ ਜਿਵੇਂ ਉਸ ਵੇਲੇ ਜਦੋਂ ਮਿਸਟਰ ਐਂਟੋਨੀਓ ਗੁਟਰੇਸ ਜਿਹੜੇ ਨੇ ਉਹ ਜਾਂਦੇ ਨੇ ਕਰਤਾਰਪੁਰ ਸਾਹਿਬ UN ਦੇ ਸੈਕਟਰੀ ਜਨਰਲ ਤੇ ਉਹਨਾਂ ਨੇ ਕਿਹਾ ਸੀ ਕਿ ਕੋਰੀਡੋਰ ਆਫ ਲਵ ਔਰ ਸੱਚਮੁੱਚ ਜਿਹੜੇ ਹਜ਼ਾਰਾਂ ਲੋਕ ਉੱਥੇ ਗਏ ਭਾਰਤੀ ਪੰਜਾਬ ਤੋਂ ਔਰ ਦੂਸਰੀਆਂ ਥਾਵਾਂ ਤੋਂ ਉਹਨਾਂ ਨੇ ਮਹਿਸੂਸ ਕੀਤਾ ਕਿ ਬਾਈ ਕੀ ਔਰ ਉਹਨਾਂ ਨੂੰ ਇਹ ਲੱਗਾ ਕਿ ਵੀ ਇਹ ਤਾਂ ਜਿਹੜਾ ਇੱਕ ਵਾਰ ਇੱਥੋਂ ਹੋ ਕੇ ਜਾਂਦਾ ਹੈ ਭਾਵੇਂ ਰਾਤ ਵੀ ਨਹੀਂ ਰਹਿਣ ਦਿੱਤਾ ਜਾਂਦਾ ਉਹ ਤਾਂ ਐਂਬੈਸਡਰ ਆਫ ਲਵ ਬਣ ਜਾਂਦਾ ਔਰ ਉਹਨਾਂ ਦਾ ਏਜੰਡਾ ਜਿਹੜਾ ਉਹਨਾਂ ਨੇ ਸਿੱਖਾਂ ਨੂੰ ਭੜਕਾ ਕੇ ਹਮੇਸ਼ਾ ਮੁਸਲਮਾਨਾਂ ਦੇ ਖਿਲਾਫ ਵਰਤਣਾ ਇਹ ਉਹਨਾਂ ਦਾ ਜਿਹੜਾ ਉਹਨਾਂ ਨੂੰ ਲੱਗਾ ਵੀ ਇਹ ਤਾਂ ਸਾਬੋਤਾਜ ਹੋ ਰਿਹਾ। ਹੁਣ ਇਹੀ ਜਿਹੜੀ ਅੱਜ ਨਫ਼ਰਤ ਦਾ ਦੌਰਾ ਅਸੀਂ ਦੇਖ ਰਹੇ ਹਾਂ RSS ਦੇ ਰਾਹੀਂ ਔਰ ਦੂਸਰੇ ਇੱਕ ਪਾਸੇ ਖੜਾ ਕੀਤਾ ਹੋਇਆ ਪਰ ਪਾਕਿਸਤਾਨ ਦੀ ਜਨਾਬ ਇਮਰਾਨ ਖਾਨ ਸਾਹਿਬ ਦੀ ਹਕੂਮਤ ਆਪਣਾ
ਜੋ ਉਹਨਾਂ ਨੇ ਜਿਨ੍ਹਾਂ ਨੂੰ ਤੁਸੀਂ ਨਿਸ਼ਾਨੇ ਕਹਿੰਦੇ ਹੋ ਉਹ ਮਿੱਥੇ ਹੋਏ ਨੇ ਕਿ ਉਹਨਾਂ ਨੇ ਕੀ ਕਰਨੇ। ਜਿਵੇਂ 550 ਸਾਲਾਂ ਦੇ ਮੌਕੇ ਤੇ ਬਾਬਾ ਗੁਰੂ ਨਾਨਕ ਯੂਨੀਵਰਸਿਟੀ, ਜਿਸ ਬਾਰੇ ਅਸੀਂ ਕੱਲ ਗੱਲ ਕੀਤੀ ਸੀ ਕਿ ਆਲਰੇਡੀ ਉਸ ਦਾ ਪਹਿਲਾ ਪੜਾਅ ਮੁਕੰਮਲ ਹੋ ਗਿਆ ਕੰਸਟਰਕਸ਼ਨ ਦਾ, ਔਰ ਦੂਸਰੇ ਐਜੂਕੇਸ਼ਨ ਬਲਾਕ ਦਾ ਫਾਊਂਡੇਸ਼ਨ ਸਟੋਨ ਰੱਖਿਆ ਗਿਆ। ਇਸੇ ਤਰ੍ਹਾਂ 550ਵੀਂ ਸਾਲਗਿਰਾਹ ਦੇ ਮੌਕੇ ਉਹਨਾਂ ਦੇ ਪ੍ਰਕਾਸ਼ ਪੁਰਬ ਦੀ ਜਿਹੜੇ ਮਿਸਟਰ ਰਸ਼ੀਦ ਰੇਲਵੇ ਮਿਨਿਸਟਰ ਨੇ, ਉਹਨਾਂ ਨੇ ਐਲਾਨ ਕੀਤਾ ਸੀ ਕਿ ਅਸੀਂ ਇਸ ਗੱਲ ਦਾ ਧਿਆਨ ਰਿਹਾ ਕਿ ਜਦੋਂ ਪਰਵੇਜ਼ ਇਲਾਹੀ ਪਾਕਿਸਤਾਨੀ ਪੰਜਾਬ ਚੀਫ ਮਿਨਿਸਟਰ ਸਨ, ਉਹਨਾਂ ਦੇ ਵੇਲੇ ਨਨਕਾਣਾ ਸਾਹਿਬ ਨੂੰ ਜ਼ਿਲ੍ਹੇ ਦਾ ਜਿਹੜਾ ਉਹ ਸਟੇਟਸ ਮਿਲਿਆ, ਔਰ ਪ੍ਰੋਪਰ ਉਹਨੂੰ ਜਿਹੜਾ ਉਹ ਜ਼ਿਲ੍ਹਾ ਨਨਕਾਣਾ ਸਾਹਿਬ ਕਰਕੇ ਰਿਸਪੈਕਟਫੁਲੀ, ਇਹ ਨਹੀਂ ਹੈ ਕਿ ਕੱਲਾ ਨਨਕਾਣਾ ਸਾਹਿਬ ਉਸ ਡਿਸਟ੍ਰਿਕਟ ਦਾ ਨਾਂ ਹੈ। ਔਰ ਉਹਦੇ 'ਚ ਇਹ ਜਿਹੜੇ ਨੇ ਰੇਲਵੇ ਮਿਨਿਸਟਰ ਪਾਕਿਸਤਾਨ ਨੇ ਐਲਾਨ ਕੀਤਾ ਸੀ ਕਿ ਵੀ ਅਸੀਂ ਇੱਕ ਬਹੁਤ ਖੂਬਸੂਰਤ ਰੇਲਵੇ ਸਟੇਸ਼ਨ ਨਨਕਾਣਾ ਸਾਹਿਬ ਦੇ ਵਿੱਚ ਬਣਾਵਾਂਗੇ, ਜਿਸ ਦਾ ਡਿਜ਼ਾਈਨ ਉਵੇਂ ਹੀ ਹੋਏਗਾ, ਆਊਟਰ ਆਰਕੀਟੈਕਟ ਜਿਵੇਂ ਸਿੱਖ ਗੁਰਦੁਆਰਿਆਂ ਦਾ ਹੁੰਦਾ ਹੈ। ਅੰਦਰ ਉਹਦੇ ਦੀਵਾਨ ਹਾਲ ਹੋਏਗਾ ਜਿਹਦੇ 'ਚ ਤਾਂ ਕਿ ਜਿਹੜੇ ਸਿੱਖ ਯਾਤਰੂ ਆਉਂਦੇ ਨੇ, ਜੇ ਉਹਨਾਂ ਨੇ ਆਰਾਮ ਕਰਨਾ ਹੈ, ਬਹੁਤ ਸਾਰੇ ਕਮਰੇ ਹੋਣਗੇ, ਉਹ ਆਪਣਾ ਮਜ਼ਹਬੀ ਜਿਹੜਾ ਪ੍ਰੈਕਟਿਸ ਦੀਵਾਨ ਵੀ ਉੱਥੇ ਕਰ ਸਕਦੇ ਨੇ, ਦੀਵਾਨ ਵੀ ਸਜਾ ਸਕਦੇ ਨੇ। ਔਰ ਈਵਨ ਨਨਕਾਣਾ ਸਾਹਿਬ ਸਟੇਸ਼ਨ ਤੋਂ ਨਨਕਾਣਾ ਸਾਹਿਬ ਜਾਣ ਲਈ ਇੱਕ ਸਪੈਸ਼ਲ ਰਸਤਾ ਜਿਹਦਾ ਨਾਂ ਗੁਰੂ ਨਾਨਕ ਮਾਰਗ ਰੱਖਿਆ ਉਹ ਬਣੇਗਾ। ਔਰ ਅਸੀਂ ਸਮਝਦੇ ਹਾਂ ਵੀ ਵਿਦਨ 3 ਇਅਰਸ, ਅੱਜ ਇਹ ਖਬਰ ਉੱਥੋਂ ਦੇ ਸਾਰੇ ਲੋਕਲ ਮੀਡੀਆ 'ਚ ਲੱਗੀ ਹੋਈ ਹੈ ਕਿ ਨਨਕਾਣਾ ਸਾਹਿਬ 'ਚ ਬਣ ਰਹੇ ਪਾਕਿਸਤਾਨ ਦੇ ਸਭ ਤੋਂ ਖੂਬਸੂਰਤ ਰੇਲਵੇ ਸਟੇਸ਼ਨ ਦੀ ਉਸਾਰੀ ਮੁਕੰਮਲ। ਹੁਣ 3 ਸਾਲ ਬਾਅਦ ਇਹ 21 ਕਰੋੜ ਪਾਕਿਸਤਾਨੀ ਰੁਪਇਆ ਉਸ ਦੀ ਲਾਗਤ ਦੇ ਨਾਲ ਜਿਹੜਾ ਇੱਕ ਦਿਲਕਸ਼ ਜਿਹੜਾ ਰੇਲਵੇ ਸਟੇਸ਼ਨ ਉਹ ਮੁਕੰਮਲ ਹੋਣ ਵੱਲ ਜਾ ਰਿਹਾ। 2 ਮੰਜ਼ਲਾ ਇਹ ਹੈ ਔਰ ਸਭ ਤੋਂ ਪਾਕਿਸਤਾਨ ਦਾ ਵੱਡਾ ਔਰ ਖੂਬਸੂਰਤ ਰੇਲਵੇ ਸਟੇਸ਼ਨ। ਔਰ ਉਹਦੇ ਬਾਰੇ ਮਿਸਟਰ ਅਹਿਸਾਨ ਮਿਰਜ਼ਾ ਔਰ ਬਾਬਰ ਜਲੰਧਰੀ ਉਹਨਾਂ ਨੇ ਮੀਡੀਆ ਨੂੰ ਬਰੀਫ ਕੀਤਾ ਕਿ ਵੀ ਗੁਰੂ ਨਾਨਕ ਸਾਹਿਬ ਦੇ ਪੁਰਬ ਔਰ ਹੋਰ ਦਿਨ ਦਿਹਾੜਿਆਂ ਤੇ ਆਉਣ ਵਾਲੀ ਸੰਗਤ ਦੇ ਲਈ ਉੱਥੇ ਰਹਿਣ ਦਾ ਪ੍ਰਬੰਧ ਵੀ ਹੈ, ਬਹੁਤ ਸਾਰੇ ਕਮਰੇ ਉਸਾਰੇ ਗਏ ਨੇ, ਵਿਸ਼ਾਲ ਹਾਲ ਕੀਰਤਨ ਲਈ ਰੱਖਿਆ ਗਿਆ ਤਾਂ ਕਿ ਗੱਡੀ ਦੇ ਆਉਣ ਦੀ ਉਡੀਕ ਕਰ ਰਹੀ ਸੰਗਤ ਆਪਣੀਆਂ ਮਜ਼ਹਬੀ ਰਸਮਾਂ ਜਾਰੀ ਰੱਖ ਸਕੇ। ਮਾਡਰਨ ਕੰਟੀਨ ਵੀ ਬਣਾਈ ਗਈ ਹੈ ਮਾਡਰਨ ਫੈਸਿਲਿਟੀਜ਼ ਨਾਲ, ਔਰ ਇਸੇ ਤਰ੍ਹਾਂ ਅਲੱਗ ਰਸਤਾ ਵੀ ਗੁਰੂ ਨਾਨਕ ਮਾਰਗ, ਔਰ ਇਹ ਜਿਹੜਾ ਰੋਡ ਜਿਹੜੀ ਸਿੱਧੀ ਗੁਰਦੁਆਰਾ ਸਾਹਿਬ ਲੈ ਕੇ ਜਾਏਗੀ। ਔਰ ਇਹ ਸਾਰੇ ਤੇ ਉਹਨਾਂ ਨੇ ਕਿਹਾ ਕਿ ਵੀ ਔਰ ਦਰਸ਼ਕ ਸਕਰੀਨ ਦੇ ਉੱਤੇ ਉਸ ਦਾ ਡਿਜ਼ਾਈਨ ਵੀ ਦੇਖ ਸਕਦੇ ਨੇ ਕਿ ਬਈ ਕਿਵੇਂ ਉਸ ਦੀ ਜਿਹੜੀ ਉੱਪਰ ਡੋਮ ਹੈ ਬਿਲਕੁਲ ਜਿਵੇਂ ਸਿੱਖ ਗੁਰਦੁਆਰਿਆਂ ਦਾ ਗੁੰਬਦ ਹੁੰਦਾ ਹੈ। ਸੋ ਮੈਂ ਸਮਝਦਾ ਵੀ ਇਹ ਰਿਮਾਰਕੇਬਲ ਟ੍ਰਿਬਿਊਟ ਹੈ। ਮੈਂ ਪਾਕਿਸਤਾਨ ਦੀ ਹਕੂਮਤ, ਆਵਾਮ, ਉਹਨਾਂ ਸਾਰਿਆਂ ਦਾ ਹੀ ਸਾਡੇ ਲਈ ਸ਼ੁਕਰੀਆ ਤੋਂ ਬਿਨਾਂ ਹੋਰ ਤਾਂ ਕੋਈ ਅਲਫਾਜ਼ ਨਹੀਂ ਨੇ ਕਿ ਜਿਵੇਂ ਉਹਨਾਂ ਨੇ ਜੋ ਆਪਣੀਆਂ ਡੈਡਲਾਈਨ ਮਿੱਥੀਆਂ ਨੇ ਉਹਨਾਂ ਦੇ ਮੁਤਾਬਕ ਜੇ 3 ਸਾਲ ਪਹਿਲਾਂ ਉਹਨਾਂ ਨੇ ਇਸ ਤੇ ਕੰਮ ਸ਼ੁਰੂ ਕੀਤਾ। ਹਾਲਾਂਕਿ ਬਹੁਤ ਵਾਰ ਸਾਡੇ ਸਾਊਥ ਏਸ਼ੀਅਨ ਮੁਲਕਾਂ ਬਾਰੇ ਕਿਹਾ ਜਾਂਦਾ ਹੈ ਕਿ ਜੀ ਉਹ ਸੰਗੇ ਬੁਨਿਆਦ ਤਾਂ ਰੱਖਿਆ ਜਾਂਦਾ ਹੈ, ਐਲਾਨ ਹੋ ਜਾਂਦਾ ਹੈ ਪਰ ਮੁਕੰਮਲ ਨਹੀਂ ਹੁੰਦਾ। ਪਰ ਅਸੀਂ ਦੇਖ ਰਹੇ ਹਾਂ ਕਿ ਯੂਨੀਵਰਸਿਟੀ ਪ੍ਰੋਜੈਕਟ ਹੋਏ, ਇਹ ਰੇਲਵੇ ਸਟੇਸ਼ਨ ਹੋਏ, ਔਰ ਜਿਵੇਂ ਗੁਰਦੁਆਰਿਆਂ ਨੂੰ ਸਾਂਭ ਸੰਭਾਲ ਔਰ ਰੈਨੋਵੇਟ ਕੀਤਾ ਜਾ ਰਿਹਾ ਹੈ, ਉਸ ਦੇ ਲਈ ਅਸੀਂ ਜਨਾਬ ਇਮਰਾਨ ਖਾਨ ਸਾਹਿਬ ਦੀ ਹਕੂਮਤ, ਕਿਉਂਕਿ ਫੈਡਰਲ ਪ੍ਰੋਜੈਕਟ ਨੇ ਔਰ ਉਹਨਾਂ ਦੇ ਉਸ ਦੇ ਲਈ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਔਰ ਜਿਵੇਂ ਕਲੋਜ਼ਿੰਗ 'ਚ ਅਸੀਂ ਕਬੀਰ ਸਾਹਿਬ ਦੀ ਬਾਣੀ ਜਿਹੜੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ, ਕਬੀਰ ਸਾਹਿਬ ਬਨਾਰਸ ਦੇ ਵਿੱਚ ਉਹਨਾਂ ਨੇ ਸਾਰੀ ਜ਼ਿੰਦਗੀ ਗੁਜ਼ਾਰੀ, ਲਗਭਗ 600 ਸਾਲ ਪਹਿਲਾਂ। ਉਹ ਇੱਕ ਵੱਡੀ ਰੂਹ ਜਿਨ੍ਹਾਂ ਨੇ ਰੂਹਾਨੀਅਤ ਦੇ ਬਾਰੇ ਜੋ ਕੁਛ ਉਹਨਾਂ ਦੀ ਇੱਕ ਪਾਸੇ ਗੁਰੂ ਗ੍ਰੰਥ ਸਾਹਿਬ 'ਚ ਉਹਨਾਂ ਦੀ ਬਾਣੀ ਹੈ, ਉਹਨਾਂ ਦੀ ਆਪਣੀ ਜ਼ਿੰਦਗੀ ਇੱਕ ਰੈਵੋਲੂਸ਼ਨਰੀ ਥਾਟ, ਬ੍ਰਾਹਮਣਵਾਦ ਨੂੰ ਚੈਲੰਜ, ਬ੍ਰਾਹਮਣਵਾਦ ਦੇ ਜਿੰਨੇ ਫਿਰਕੇ, ਜੋਗੀ ਔਰ ਦੂਸਰੇ ਦਿਗੰਬਰ ਔਰ ਸਰੇਵੜੇ ਔਰ ਇਹ ਸਾਰੇ ਇਹਨਾਂ ਦੇ ਅੱਡ ਸੈਕਟਸ ਨੇ, ਉਹਨਾਂ ਨੇ ਆਪਣੀ ਬਾਣੀ ਦੇ ਵਿੱਚ ਨਾਂ ਲੈ ਕੇ ਟਾਰਗੇਟ ਕੀਤਾ ਹੈ ਕਿ ਵੀ ਤੁਸੀਂ ਕਿਵੇਂ ਪਖੰਡ ਫੈਲਾ ਰਹੇ ਹੋ, ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ। ਰੱਬ ਨੂੰ ਮਿਲਣਾ, ਰੱਬ ਦੀ ਬੰਦਗੀ ਉਹ ਤਾਂ ਘਰ ਬੈਠ ਕੇ ਰੱਬ ਦੀ ਯਾਦ ਔਰ ਸਾਫ਼ ਦਿਲ ਨਾਲ ਰੱਬ ਦੇ ਕੁਰਬਤ ਤੁਹਾਨੂੰ ਹਾਸਲ ਹੋ ਸਕਦੀ ਹੈ। ਔਰ ਅੱਜ ਦਾ ਇਹ ਜਿਹੜਾ ਸ਼ਬਦ ਹੈ ਗੌੜੀ ਪੂਰਵੀ 12ਵੀਂ, ਇਹ ਵੀ ਇਸੇ ਤੇ ਹੀ ਹੈ। ਵਿਪਲ ਬਸਤਰ ਕੀਤੇ ਹੈ ਪਹਿਰੇ
क्या बन मदे बासा, कहाँ भया नर देवा धोखे, क्या जल बोरियो ज्ञाता, जियरे जाहेगा मैं जाना, अबगत समझ आना, जत जत देखूं बहुर न पेखूं, संग माया लपटा ना रहा। ਜਿਵੇਂ ਰਹਾਉ ਦੀ ਤੁਕ ਸੈਂਟਰਲ ਆਈਡੀਆ ਹੁੰਦਾ ਹੈ ਸ਼ਬਦ ਦਾ। ਕਬੀਰ ਸਾਹਿਬ ਕਹਿੰਦੇ ਨੇ ਕਿ ਮੈਂ ਜਿੱਧਰ ਦੇਖਦਾ ਮੈਨੂੰ ਤਾਂ ਉਹ ਵਾਹਿਗੁਰੂ ਹੀ ਨਜ਼ਰ ਆਉਂਦਾ ਹੈ। ਜਤ ਜਤ ਦੇਖੋ ਬਹੁਰ ਨਾ ਪੇਖੋ, ਸੰਗ ਮਾਇਆ ਮੈਨੂੰ ਤਾਂ ਉਹ ਨਜ਼ਰ ਆਉਂਦਾ ਹੈ। ਪਰ ਤੂੰ ਜਿੰਨੇ ਮਰਜ਼ੀ ਪਖੰਡ ਕਰ ਲੈ, ਜਿੰਨੇ ਮਰਜ਼ੀ ਭੇਖ ਕਰ ਲੈ, ਇਹ ਤੇਰੇ ਸਾਰੇ ਭੇਖ ਮਾਇਆ ਦੇ ਵਿੱਚ ਲਿਪਟੇ ਹੋਏ ਨੇ। ਮਤਲਬ ਇਹ ਹੈ ਕਿ ਇਹ ਦੁਨਿਆਵੀ ਮੁਫਾਦ ਲੈਣ ਦੇ ਲਈ ਆਪਣੇ ਇਸ ਕਿਸਮ ਦੇ ਭੇਖ ਉਹ ਗਾਬ ਨੂੰ ਕਹਿੰਦੇ ਨੇ, ਪਹਿਰਾਵੇ ਨੂੰ ਕਹਿੰਦੇ ਨੇ। ਸ਼ੁਰੂ ਉਹਨਾਂ ਨੇ ਕੀਤਾ ਵਿਪਲ ਬਸਤਰ ਕੀਤੇ ਹੈ ਪਹਿਰੇ। ਜੇ ਅੱਜ ਦੀ ਜ਼ੁਬਾਨ 'ਚ ਕਹਿਣਾ ਹੋਏ ਚੋਲੇ, ਅੱਜ ਵੀ ਇਸ ਕਿਸਮ ਦੇ ਫਰੋਡੀਏ ਨੇ, ਬੜੇ ਬੜੇ ਚੋਲੇ ਪਾ ਕੇ ਸੰਤ ਬਣੇ ਹੋਏ ਨੇ, ਬਾਬੇ ਬਣੇ ਹੋਏ ਨੇ। ਉਸ ਵੇਲੇ ਵੀ ਜਿਹੜੇ ਜੰਗਲਾਂ 'ਚ ਰਹਿਣ ਵਾਲੇ ਜਾਂ ਉੱਦਾਂ ਦੇ ਚੋਲੇ ਕਿ ਵਿਪਲ ਕਹਿੰਦੇ ਨੇ ਖੁੱਲੇ ਕੱਪੜੇ ਚੋਲੇ। ਵਿਪਲ ਬਸਤਰ ਕੀਤੇ ਹੈ ਪਹਿਰੇ, ਕਿ ਤੂੰ ਜਿੰਨੇ ਮਰਜ਼ੀ ਇਹ ਜਿਹੜੇ ਖੁੱਲੇ ਕੱਪੜੇ ਚੋਲੇ ਸਾਧਾਂ ਦੇ ਜਿਹੜੇ ਨੇ ਫਰੋਡੀਏ ਬਣ ਕੇ ਪਾ ਲੈ। ਕਿਆ ਬਨ ਮਦੇ ਬਾਸਾ, ਜੰਗਲ ਦੇ ਵਿੱਚ ਰਹਿਣਾ। ਬਨ ਜੰਗਲ ਨੂੰ ਮੱਧ ਹੁੰਦਾ ਕਿ ਜੰਗਲਾਂ ਦੇ ਵਿਚਕਾਰ ਕੁਟੀਆਂ ਬਣਾਈਆਂ ਹੋਈਆਂ ਨੇ ਜਾਂ ਗੁਫਾਵਾਂ ਦੇ ਵਿੱਚ ਕਿ ਜੀ ਅਸੀਂ ਦੁਨੀਆ ਛੱਡ ਦਿੱਤੀ, ਮਾਇਆ ਤੋਂ ਅਸੀਂ ਦੂਰ ਹੋ ਗਏ। ਕਹਾਂ ਭਇਆ ਨਰ ਦੇਵਾ ਧੋਖੇ, ਇਹ ਸਾਰਾ ਨਰ ਦੇਵਾ ਉਹ ਰੱਬ, ਉਸ ਨੂੰ ਇਹ ਤੂੰ ਕਿਉਂ ਜੇ ਧੋਖੇ ਦੇ ਰਿਹਾ ਕਿ ਰੱਬ ਨੂੰ ਤਾਂ ਪਤਾ ਹੈ ਵੀ ਤੇਰੇ ਅੰਦਰ ਕੀ ਹੈ, ਤੇਰੀ ਕਰਤੂਤ ਕੀ ਹੈ। ਕਿਆ ਜਲ ਬੋਰਿਓ ਗਿਆਤਾ, ਜਲ ਬੋਰਿਓ 68 ਤੀਰਥ ਸਗਲ ਪੁੰਨ, 68 ਤੀਰਥ ਜਲ ਦੇ ਵਿੱਚ ਡੁਬਕੀ ਲਗਾਣਾ ਕਿ ਉਹ ਪਾਇਆ ਹੋਇਆ ਕਰਮ ਕਾਂਡ ਕੇ ਜੀ ਗੰਗਾ ਜਮਨਾ ਸਰਸਵਤੀ ਗੋਦਾਵਰੀ ਸਾਰੀ ਉਮਰ ਉਹਦੇ 'ਚ ਗੋਤੇ ਜਿਹੜੇ ਜਾ ਕੇ ਲਾਓ ਤੁਹਾਡੇ ਪਾਪ ਧੁੱਪ ਜਾਣਗੇ। ਸੋ ਕਬੀਰ ਸਾਹਿਬ ਕਹਿੰਦੇ ਨੇ ਭਾਵੇਂ ਤੂੰ ਫਰੋਡੀਆ ਝੋਲੇ ਪਾ ਲੈ, ਭਾਵੇਂ ਜੰਗਲਾਂ ਦੇ ਵਿੱਚ ਰਹਿ ਲੈ, ਭਾਵੇਂ ਤੂੰ ਜਿਹੜਾ ਜਲ ਦੇ ਵਿੱਚ ਆਪਣੇ ਤੀਰਥਾਂ ਤੇ ਜਾ ਕੇ ਆਪਣੇ ਇਸ਼ਨਾਨ ਦਾ ਡਰਾਮਾ ਕਰ, ਜੀਅਰੇ ਜਾਹੇਗਾ ਮੈਂ ਜਾਣਾ, ਅਬਗਤ ਸਮਝ ਆਣਾ, ਕਿ ਉਹ ਮੂਰਖੋ ਇਹ ਸਮਝੋ, ਆਪਣੇ ਜੀੜੇ ਨੂੰ ਸਮਝਾਓ ਵੀ ਅਲਟੀਮੇਟਲੀ ਡੈਥ ਅਲਟੀਮੇਟ ਹੈ, ਅਵਗਤ ਹੈ, ਇਥੋਂ ਹਰ ਇੱਕ ਨੇ ਜਾਣਾ। ਔਰ ਇਹ ਜਦੋਂ ਰੱਬ ਨੂੰ ਤੁਸੀਂ ਹਰ ਇੱਕ ਦੇ ਵਿੱਚ ਦੇਖਣਾ ਸ਼ੁਰੂ ਕਰ ਦਿੰਦੇ ਹੋ, ਆਪਣੇ ਅੰਦਰ ਦੇਖਦੇ ਹੋ, ਫਿਰ ਤੁਹਾਨੂੰ ਮਾਇਆ ਦੀ ਜਿਹੜੀ ਹੈ ਲਪਟ ਜਿਹਦੇ 'ਚ ਤੁਸੀਂ ਲਪਟੇ ਹੋਏ ਹੋ, ਫਸੇ ਹੋਏ ਨਹੀਂ ਰਹਿੰਦਾ। ਗਿਆਨੀ ਧਿਆਨੀ ਬਹੁ ਉਪਦੇਸ਼ੀ, ਇਹੋ ਜਗ ਸਗਲੋ ਧੰਦਾ, ਕਹਿ ਕਬੀਰ ਇੱਕ ਰਾਮ ਨਾਮ ਬਿਨ, ਇਹ ਜਗ ਮਾਇਆ ਅੰਧਾ। ਉਹਨਾਂ ਨੇ ਕਿਹਾ ਵੀ ਉੱਪਰ ਤਾਂ ਚੋਲੇ ਵਾਲੇ ਫਰੋਡੀਏ, ਜੰਗਲਾਂ 'ਚ ਰਹਿਣ ਵਾਲੇ, ਤੀਰਥਾਂ ਤੇ ਨਹਾਉਣ ਵਾਲੇ, ਫਿਰ ਗਿਆਨੀ ਗਿਆਨਵਾਨ ਜਿਹੜੇ ਬਹਿਸਾਂ 'ਚ ਪੈਂਦੇ ਨੇ, ਜਿਹੜੇ ਦੱਸਦੇ ਨੇ ਕਿ ਜੀ ਜਿਹੜਾ ਉਹ ਬ੍ਰਹਮ ਕੀ ਹੈ, ਬ੍ਰਹਮ ਨੂੰ ਕਿਵੇਂ ਪਾਣਾ, ਚੁੰਝ ਚਰਚਾ ਵਾਲੇ, ਧਿਆਨੀ ਜਿਹੜੇ ਸਮਾਧੀਆਂ ਲਾ ਕੇ ਬੈਠੇ ਨੇ, ਸਿੱਧ ਜੋਗੀ ਕਿ ਜੀ ਧਿਆਨ ਲੱਗਿਆ, ਸਾਡੀ ਤਾੜੀ ਲੱਗੀ ਹੋਈ ਹੈ। ਗਿਆਨੀ ਧਿਆਨੀ ਬਹੁ ਉਪਦੇਸ਼ੀ ਜਿਹੜੇ ਬਾਹਰ ਨਿਕਲ ਕੇ ਲੈਕਚਰ ਕਰਦੇ ਨੇ, ਅਵਰ ਉਪਦੇਸੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ, ਉਹ ਕਿ ਦੂਸਰਿਆਂ ਨੂੰ ਉਪਦੇਸ਼ ਕਰਦੇ ਨੇ, ਆਪ ਉਹਦੇ ਤੇ ਕੁਝ ਹੈ ਨਹੀਂ। ਇਹ ਉਹ ਜਗ ਸਗਲੋ ਧੰਦਾ। ਕਬੀਰ ਸਾਹਿਬ ਕਹਿੰਦੇ ਨੇ ਇਹ ਸਾਰੇ ਮਾਇਆ ਦੇ ਹੀ ਧੰਦੇ ਨੇ। ਕੋਈ ਗਿਆਨੀ ਬਣਿਆ, ਕੋਈ ਧਿਆਨੀ ਬਣਿਆ, ਕੋਈ ਜੋਗੀ ਬਣਿਆ, ਕੋਈ ਚੋਲਾ ਪਾਇਆ, ਸਭ ਫਰਾਡ ਹੈ। ਕਹਿ ਕਬੀਰ ਇੱਕ ਰਾਮ ਨਾਮ ਬਿਨ, ਕਿ ਅਲਟੀਮੇਟ ਟਰੂਥ ਤਾਂ ਰੱਬ ਦਾ ਨਾਂ ਹੈ, ਔਰ ਉਹ ਰੱਬ ਜਿਹੜਾ ਹਰ ਇੱਕ ਦੇ ਵਿੱਚ ਰਮਿਆ ਹੋਇਆ। ਇਹ ਦਸ਼ਰਥ ਦਾ ਬੇਟਾ ਰਾਮ ਨਹੀਂ ਹੈ, ਇਹ ਉਹ ਜਿਹੜਾ ਓਮਨੀ ਪ੍ਰੈਜ਼ੈਂਟ ਹੈ। ਕਹਿ ਕਬੀਰ ਇੱਕ ਰਾਮ ਨਾਮ ਬਿਨ, ਇਹ ਜਗ ਮਾਇਆ ਧੰਦਾ, ਮਾਇਆ ਅੰਧਾ, ਕਿ ਇਹ ਜਿਹੜਾ ਸੰਸਾਰ ਹੈ ਇਹ ਮਾਇਆ ਦੀ ਉਸ ਜਕੜ ਦੇ ਵਿੱਚ ਅੰਨਾ ਹੋਇਆ ਹੈ, ਉਹਨੂੰ ਕੁਝ ਨਹੀਂ ਨਜ਼ਰ ਆਉਂਦਾ, ਕਿਉਂਕਿ ਮਾਇਆ ਦਾ ਲੇਪ ਚੜਿਆ ਹੋਇਆ। ਜੇ ਉਸ ਲੇਪ ਨੂੰ ਲਾ ਦਿਓ ਤੇ ਫਿਰ ਤੁਹਾਨੂੰ ਨਜ਼ਰ ਆਏਗਾ ਜਤ ਦੇਖਾਂ ਤਤ ਤੂੰ। ਇਹ ਅੱਜ ਦਾ ਵਿਚਾਰ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਐਮੀ ਸ਼ੋ ਚ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣਾ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tv.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।